ਕਿ ਮੇਰੇ ਵੋਕਲ ਬਹੁਤ ਤਗੜੇ ਨੇ ਐਵੇਂ ਵੀ 8-9 ਘੰਟਿਆਂ ਚ ਹੋ ਜਾਂਦੇ ਨੇ ਇੱਕ ਗਾਣੇ ਦੇ ਭਿੰਡਰ ਸਾਹਿਬ ਹੁੰਦੇ ਆ ਇਸ ਲੈਵਲ ਦੇ ਹੋ ਗਏ ਨੇ ਫੀਚਰਿੰਗ ਕਰਨ ਆਏ ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ ਤੇ ਆਪਾਂ ਆ ਗਏ ਨਵੇਂ ਵਲੌਗ ਦੇ ਨਾਲ। ਤੇ ਅੱਜ ਦਾ ਵਲੌਗ ਜਿਹੜਾ ਵਾ ਸਾਰਾ ਖਾਸ ਆ ਕਿਉਂਕਿ ਵਿੱਚ ਖਾਸ ਬੰਦਾ ਸਾਡੇ ਵਲੌਗ ਦੇ ਆ ਰਿਹਾ। ਭਾਈ ਸਾਡੇ ਕੋਲ ਆਇਆ ਇਸ ਟਾਈਮ ਕਿ ਅਸੀਂ ਆਏ ਆ ਵਕਾਰ। ਮੈਂ ਆਇਆ ਲੋਰ ਦਾ ਮੂੰਹ ਕੀਤਾ, ਧਾਰਾਂ ਸ਼ਾਰਾਂ ਕੱਢ ਕੇ ਆਇਆ ਨੂੰ ਆ ਗਿਆ। ਮੁੰਡਾ ਦਿਨ ਨੂੰ ਪਾਉਂਦਾ ਪੱਠੇ ਤੇ ਰਾਤ ਨੂੰ ਹੁੰਦਾ ਸਟੂਡੀਓ। ਪੂਰਾ ਮਿਹਨਤੀ ਹੋ ਗਿਆ ਮਾਸ਼ਾਅੱਲਾ। ਕਿਤੇ ਕੋਈ ਨਵਾਂ ਚਾਂਦੀ ਨਾ ਚਾਹ ਕਿਤੇ ਨਵਾਂ ਚਾਂਦ ਨਾ ਚਾੜ ਦਵੇ ਹੈ। ਚਾਹ ਭਾਈ ਆ ਗਈ ਆ। ਅਸੀਂ ਇਸ ਟਾਈਮ ਬੈਠੇ ਆ ਮਹਿਮੂਦ ਭਾਈ ਦੇ ਘਰੇ। ਸਾਡਾ ਮਹਿਮੂਦ ਜਿਹੜਾ ਮਿਊਜ਼ਿਕ ਪ੍ਰੋਡਿਊਸਰ ਆ ਸਾਡਾ, ਉਹਨਾਂ ਘਰੇ ਅਸੀਂ ਇਸ ਟਾਈਮ ਆਏ ਗਾਣੇ ਦੀ ਰਿਕਾਰਡਿੰਗ ਕਰਨ। ਗਾਣੇ ਦੀ ਰਿਕਾਰਡਿੰਗ ਕਰਾਂਗੇ ਸਾਰੀ ਰਾਤ। ਸਵੇਰੇ ਜਾ ਕੇ ਤੜਕੇ ਮੁੰਡੇ ਨੇ ਪਾਉਣੇ ਆ ਪੱਠੇ ਵੱਢਣੇ। ਉਹਨੇ ਕਿਹਾ ਮੈਨੂੰ ਛੇਤੀ ਛੇਤੀ ਵਿਹਲਾ ਕਰ ਦਿਓ ਰਾਤ ਨੂੰ ਤਾਂ ਕਿ ਮੈਂ ਮੁੜ ਕੇ ਸਾਰੀ ਰਾਤ ਲੱਗ ਹੀ ਜਾਣੀ ਕਿਉਂਕਿ ਮੇਰੇ ਵੋਕਲ ਬਹੁਤ ਤਗੜੇ ਨੇ ਐਵੇਂ ਵੀ 8-9 ਘੰਟਿਆਂ ਚ ਹੋ ਜਾਂਦੇ ਨੇ ਇੱਕ ਗਾਣੇ ਦੇ। ਸਾਡਾ ਗਲਾ ਬਹੁਤ ਖੁੱਲਾ ਐਕਚੁਅਲੀ ਨਾ। ਜਦੋਂ ਅਸੀਂ ਨਾ ਸਾਨੂੰ ਹਲੇ ਗਾਣਾ ਨਹੀਂ ਆਉਂਦਾ ਤੇ ਲੋਕੀ ਕਹਿੰਦੇ ਨੇ ਗਾਣੇ ਕਰੋ ਭਾਈ ਗਾਣੇ ਕਰੋ ਤੇ ਸਾਨੂੰ ਨਹੀਂ ਆਉਂਦਾ ਗਾਣਾ ਤੇ ਨਹੀਂ ਬਟ ਫਿਰ ਵੀ ਬਹੁਤ ਵਧੀਆ ਵਾ। ਬਹੁਤ ਇੱਕ ਕੌਨਫੀਡੈਂਸ ਹੁੰਦਾ ਵਾ ਜਿਹੜਾ ਬੰਦਾ ਕਰ ਸਕਦਾ ਵਾ ਜਾਂ ਕਰਨ ਦੀ ਹਿੰਮਤ ਰੱਖਦਾ ਉਹਨੂੰ ਕਰਨਾ ਚਾਹੀਦਾ। ਤੇ ਮੈਂ ਤਾਂ ਕਹਿੰਦਾ ਉਹਨਾਂ ਵਕਾਰ ਆ ਜਾ ਗਾਣੇ ਕਰਦੇ ਆ, ਬਣਾਉਂਦੇ ਆ, ਚੀਜ਼ਾਂ ਕਰਦੇ ਆ। ਗਾਣਾ ਬਣਾ ਲੈਂਦੇ ਆ ਪਰ ਗਾਣੇ ਨੂੰ ਗਾਣਾ ਤੇ ਕੰਮ ਹੈ ਨਾ। ਨਹੀਂ ਸੋਹਣਾ ਗਾਉਂਦਾ। ਹੁਣ ਪਹਿਲੇ ਤੋਂ ਬਹੁਤ ਚੀਜ਼ਾਂ ਬੈਸਟ ਹੌਲੀ ਹੌਲੀ ਹੁੰਦੀਆਂ ਤਾਂ ਉਹ ਬਹੁਤ ਮਾਸ਼ਾਅੱਲਾ ਬੈਸਟ ਹੋ ਗਿਆ। ਤੇ ਇਹਦੇ ਵਿੱਚ ਇਸ ਕੋਲੈਬੋਰੇਸ਼ਨ ਦੇ ਵਿੱਚ ਜਿਹੜੀ ਅੱਜ ਅਸੀਂ ਗਾਣਾ ਰਿਕਾਰਡ ਕਰਨਾ ਵਾ ਉਹ ਇੱਕ ਵੱਖਰੀ ਸ਼ੈ ਆ। ਹਾਂ ਉਹ ਵੱਖਰਾ ਹੀ ਹੈ। ਉਹ ਗਾਣਾ ਮਤਲਬ ਭਿੰਡਰ ਸਾਹਿਬ ਹੁੰਦੇ ਆ ਇਸ ਲੈਵਲ ਦੇ ਹੋ ਗਏ ਨੇ ਫੀਚਰਿੰਗ ਕਰਨ ਆਏ। ਭਿੰਡਰ ਸਾਹਿਬ ਕਰਨਗੇ ਫੀਚਰਿੰਗ ਤੇ ਸਿੰਗਰ ਕੌਣ ਆਏ ਤੁਹਾਨੂੰ ਪਤਾ ਲੱਗੂਗਾ ਗਾਣੇ ਆਏ ਤੇ। ਹਾਂ ਹੈਨਾ। ਹਾਂਜੀ ਇਹ ਗਾਣਾ ਆਇਆ ਤੇ ਪਤਾ ਲੱਗੇਗਾ। ਤਗੜਾ ਸਿੰਗਰ ਹੈ ਭਾਈ। ਹਾਂ ਬਹੁਤ ਸਿੰਗਰ ਹੈ, ਮਾੜਾ ਜਿਹਾ ਹੀ ਹੈ। 25 ਗਾਣੇ ਆਏ ਮੁੰਡੇ ਦੇ ਪਹਿਲੇ ਪਰ ਗਾਏ ਹੋਏ ਨਹੀਂ ਆਏ ਸੀ। ਤਾਂ ਬਾਕੀ ਵੇਖਦੇ ਹੁਣ ਮੁੰਡਾ ਕੀ ਕਰਦਾ ਵਾ। ਤੁਸੀਂ ਸੁਣ ਕੇ ਗਾਣਾ ਸਾਨੂੰ ਦੱਸਣਾ ਵਾ। ਫਿਲਹਾਲ ਆਪਾਂ ਵਲੌਗ ਆਪਣਾ ਜਿਹੜਾ ਕੰਟੀਨਿਊ ਹੀ ਆ ਤਾਂ ਜੁੜ ਕੇ ਰਹਿਣਾ ਵਾ। ਤਾਂ ਜਦੋਂ ਸਟੂਡੀਓ ਚ ਇੰਟਰ ਹੁੰਨੇ ਫਿਰ ਤੁਹਾਨੂੰ ਆਪਾਂ ਨਾਲ ਦੀ ਨਾਲ ਵਿਖਾਉਣੇ ਆ। ਲੋ ਵੀ ਦੋਸਤੋ ਰਿਕਾਰਡਿੰਗ ਹੋ ਗਈ ਆਪਣੀ ਸ਼ੁਰੂ। ਮਿਊਜ਼ਿਕ ਪ੍ਰੋਡਿਊਸਰ ਸਾਹਿਬ ਆਟ ਕੇ ਬੈਠ ਗਏ ਨੇ ਤੇ ਡੇਰੇ ਵਾਲਾ ਕਹਿੰਦਾ ਮੈਂ ਬਿਸਮਿਲ੍ਲਾ ਪੜ੍ਹ ਕੇ ਤੈਨੂੰ ਸਟਾਰਟ ਕਰ ਦੇਣਾ। ਮੈਂ ਨਾ ਜੋਸ਼ ਦਵਾਵਾਂ। ਮੈਂ ਕਹਿੰਦਾ ਥੋੜਾ ਜਿਹਾ ਕਹਿੰਦਾ ਜੋਸ਼ ਮੈਂ ਕਿਹਾ ਥੋੜਾ ਜਿਹਾ ਗਾ ਕੇ ਵਹਾ। ਕਹਿੰਦਾ ਚਲੋ ਜੀ ਠੀਕ ਹੈ ਗਾ ਕੇ ਵਹਾਨਾ। ਤੁਸੀਂ ਤਾਂ ਵਕਾਰ ਹੁਣ ਨਾ ਇਸ ਤੋਂ ਬਾਅਦ ਗਾਊਗਾ। ਮੈਂ ਜਰਾ ਇਹਨੂੰ ਜੋਸ਼ ਦਵਾ ਲਵਾਂ ਬਸ ਥੋੜਾ ਜਿਹਾ। ਤੇ ਇਹ ਵਾਰਮ ਅਪ ਕਰ ਰਿਹਾ। ਇਹ ਵਾਰਮ ਅਪ ਕਰ ਰਿਹਾ ਤੇਰੇ ਵਾਸਤੇ ਆ। ਹਾਂ ਤੇ ਮਹਿਮੂਦ ਸਾਹਿਬ ਬੈਠੇ ਸੀ ਸਾਡੇ ਉਦੋਂ ਤੱਕੇ ਹੋਏ ਕਿ ਛੇਤੀ ਸ਼ੁਰੂ ਕਰੋ। ਅਸਲ 'ਚ ਨਾ ਇਹ ਬੰਦਾ ਬੜੀ ਛੇਤੀ ਅੱਕ ਜਾਂਦਾ ਸੀ। ਸਿਰਫ 9-10 ਘੰਟੇ ਲਾ ਕੇ ਰਿਕਾਰਡਿੰਗ ਕਰਨੀ ਹੁੰਦੀ ਤੇ ਮੈਂ ਸਰ ਕਰਦਾ ਹੀ ਨਹੀਂ। ਫਿਰ ਮੈਨੂੰ ਕੋੜਾ ਘੁੱਟ ਭਰਨਾ ਪੈਣਾ ਇਹਨਾਂ ਦਾ। ਐ ਵੀ 9-10 ਘੰਟੇ ਲੱਗਦੇ ਨੇ ਤੇ ਬਸ ਇੰਨੇ 'ਚ ਹੀ ਅੱਕ ਐਵੇਂ ਜਾਂਦੇ। ਸਵੇਰੇ 4 ਵਜੇ ਵਿਹਲੇ ਹੋ ਜਾਣਾ। ਕਿੰਨੀ ਕਿੱਥੇ ਗੱਲ ਆ। ਚਲੋ ਕੋਈ ਨਹੀਂ ਗੱਲ ਕਰੋ ਸ਼ੁਰੂ। ਖੈਰ ਕਰੇ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਆਏ ਬਸ 1 ਘੰਟੇ 'ਚ ਅੱਜ ਨਾ ਕੱਲ ਆ ਜਾਾਂਗੇ ਆਪਾਂ ਨੂੰ ਇਹੀ ਕੰਮ। ਲੋ ਜੀ ਰਿਕਾਰਡਿੰਗ ਹੋ ਗਈ ਆ ਡਨ। ਤੇ ਇੱਧਰ ਇਹਨਾਂ ਨੇ ਭਾਈ ਟਿਕਟੌਕ ਦੀ ਵੀਡੀਓ ਵੀ ਬਣਾ ਲਈ ਆ। ਲਾਈਟਾਂ ਲੂਟਾਂ ਕੁੰਜੀ ਬੈਠੇ ਆ ਸਰਵਿਸ ਬ్రో ਫਾਸਟ ਸਰਵਿਸ। ਤੇ ਉਹ ਪਰਲੇ ਸੁੱਤਾ ਪਿਆ ਇੱਕ। ਉਹ ਥੱਕ ਗਿਆ ਯਾਰ ਸਵੇਰ ਦਾ। ਬਾਕੀ ਦੱਸੋ ਭਿੰਡਰ ਸਾਹਿਬ ਕਿੱਦਾਂ ਰਿਕਾਰਡਿੰਗ ਹੋਈ? ਅੱਖਾਂ ਡੋਲਾ ਸੁੱਤਾ ਹੋਇਆ। ਸੌਰੀ ਡੋਲਾ ਨਹੀਂ ਡੋਲਾ। ਸਾਡਾ ਯਾਰ ਅੱਖਾਂ ਇਹਦੀਆਂ ਲਾਲ ਸੂਈਆਂ ਹੋਈਆਂ ਪਈਆਂ ਨੀਂਦ ਨਾਲ। ਨੀਂਦਾਂ ਹੋਈਆਂ ਟਾਈਮ ਨਾਲ ਸੌ ਜਾਣਾ ਨਾ। ਸਾਰੀ ਦਿਹਾੜੀ ਪੱਠੇ ਪਾ ਗਿਆ 2 ਵੱਜ ਗਏ ਨੇ। ਇੱਥੇ ਵੀ 2 ਵੱਜ ਗਿਆ ਇਸ ਟਾਈਮ। ਤੇ ਮੇਰਾ ਗਲਾ ਵੇ ਇੰਜ ਬੈਠਾ ਜਿਵੇਂ ਮੈਂ ਬੱਸਾਂ 'ਚ ਹਾਕਰੀ ਕਰਦਾ। ਹਾਕਰੀ ਨਹੀਂ ਫੱਕੀ ਵਿੱਚ ਆਹ ਵੀ ਹੋ ਗਿਆ ਪੂਰਾ ਹੀ ਇਹ। ਸਵੇਰੇ ਜਾ ਬਹੁਤ ਔਖਾ ਇਹਨੇ ਮਤਲਬ ਨਾ। ਵੈਸੇ ਮਹਿਮੂਦ ਨਹੀਂ ਗਾਇਆ ਸੋਹਣਾ। ਤੇਰੀ ਇਮਾਨਦਾਰੀ ਤੇ ਅੱਜ ਛੇਤੀ ਨਹੀਂ ਗਾ ਲਿਆ ਨਹੀਂ ਛੇਤੀ ਗਾਇਆ। ਹੈ ਮੰਨਣ ਵਾਲੀ ਗੱਲ ਹੈ। ਯਕੀਨ ਮੰਨ ਛੇਤੀ ਗਾਇਆ। ਸਿਰਫ 3 ਘੰਟੇ ਲੱਗੇ ਨੇ। ਨਹੀਂ 3 ਨਹੀਂ ਲੱਗੇ। ਗੱਲਾਂ ਥੋੜੀਆਂ ਮਾਰੀਆਂ। ਹਾਂ। ਸਾਡੀ ਆਦਤ ਆ ਅਸੀਂ ਨਾ ਸਟੂਡੀਓ ਜਿਹੜੀ ਰਿਕਾਰਡਿੰਗ ਕਰਦੇ ਆ ਮਾਰ ਕੇ ਗੱਲਾਂ ਵਿੱਚ ਰੋਟੀ ਲੈ ਆਂਤੀ ਵਿੱਚ ਕੁਛ ਆ ਗਿਆ ਚਾਹ ਆ ਗਈ ਤੇ ਇਹ ਨਿਜ਼ਾਮ ਦੇ ਵਿੱਚ ਨਾ ਕੰਮ ਖਰਾਬ ਹੋ ਜਾਂਦਾ। ਫਿਰ ਇੱਕ ਆ ਗਿਆ ਜਾਂਦਾ ਵਿਗਾ ਜੋ ਤੇ ਬੰਦਿਆਂ ਨੂੰ ਹੁਣੇ ਫਲਕ ਦੇਣਾ। ਨਹੀਂ ਇਹ ਹੋ ਗਈ ਆ ਰਿਕਾਰਡਿੰਗ ਸਾਡੀ ਵਧੀਆ ਹੋ ਗਈ ਆ। ਤੇ ਗਾਣਾ ਆਜੂ ਕਿਦੋਂ ਆਊਗਾ? ਬਸ ਜਦੋਂ ਬਣਾ ਕੇ ਦੇ ਦੇਗਾ। ਮਿਊਜ਼ਿਕ ਪ੍ਰੋਡਿਊਸਰ ਕਿਦੋਂ ਆਏਗਾ? ਇਨਸ਼ਾਅੱਲਾ ਬਸ ਛੇਤੀ ਮੈਂ ਫਰੈਸ਼ ਹੋ ਜਾਵਾਂ। ਮਹੀਨੇ ਕੇ ਬਾਅਦ ਤੁਹਾਨੂੰ ਗਾਣਾ ਆਏਗਾ। ਫਰੈਸ਼ ਹੋਣ ਨੂੰ ਤੂੰ ਕਿੱਥੇ ਜਾ ਕੇ ਫਰੈਸ਼ ਹੁੰਦਾ? ਗੱਲ ਤੇ ਛੇਤੀ ਦੇ ਦਾਂਗਾ। ਨਹੀਂ ਦੇ ਦੂਗਾ ਇਨਸ਼ਾਅੱਲਾ ਦੇ ਦੂਗਾ। ਹਾਂ ਵੀ ਮੈਂ ਇੱਥੇ ਹੀ ਰਹਿਣਾ ਇੱਥੇ ਹੀ ਸੌਣ ਲੱਗਾ। ਆ ਵੇ ਏਸੀ ਲੱਗਾ ਏਸੀ ਲੱਗਾ ਤੁਹਾਡੇ ਘਰੇ ਨੀ ਲੱਗਾ? ਮੈਂ ਕਿਹਾ ਤੁਸੀਂ ਚੱਲੇ ਹੋ ਭਾਵੇਂ ਕਰਨਾ ਸੀ। ਉਹ ਅੱਛਾ ਉਹ ਬੈਠਾ ਹੀ ਤਾਂ ਵਾ ਕਿ ਭਾ ਜਾ ਤੇ ਮੈਂ ਜਾ ਕੇ ਸੌਵਾਂ। ਨਹੀਂ ਮੈਂ ਆ ਜਾਵਾਂਗਾ ਸਵੇਰੇ 5 ਵਜੇ ਇਨਸ਼ਾਅੱਲਾ। ਬਾਲਾ ਨੂੰ ਸਕੂਲ ਛੱਡਣ ਜਾਣਾ। ਸਾਰਾ ਟੱਬਰ ਦਵਾ ਲਿਓ। ਤਾਂ ਮੈਨੂੰ ਵੀ ਸਟੂਡੀਓ ਛੱਡਣਾ। ਮੈਂ ਤੇ ਤੇਰੇ ਆਸਰੇ ਬੈਠਾ ਸੀ ਵੀ ਮੈਨੂੰ ਹੁਣ ਜਾਂਦਾ ਲਾ ਜੂਗਾ। ਅੱਛਾ ਮਤਲਬ ਹੁਣ ਤੂੰ ਸ਼ਾਮੀ ਜਾਣਾ ਸਵੇਰੇ ਜਾਣਾ ਤੜਕੇ? ਸਵੇਰੇ ਤੜਕੇ ਫਿਰ ਜਾਵਾਂਗੇ। ਮੈਂ ਇੱਥੇ ਹੀ ਬਹਿਣਾ ਵਾ ਤਾਂ ਮੈਨੂੰ ਫਿਰ ਠਾ ਕੇ ਨਾਲ ਲੈ ਜਵੀਂ ਤਾਂ। ਆ ਗਿਆ ਤੂੰ ਵੀ ਸੋਈਆ ਇੱਥੇ ਹੀ ਸੋਈਆ ਨਾ ਥੱਲੇ।
ਇੱਥੇ ਪਿੰਡਰ ਸਾਹਿਬ ਪੈਣਗੇ ਇਹ ਸਵੇਰੇ ਸਟਰਗਲ ਲਾਈਫ ਚੱਲ ਰਹੀ ਏ ਨਹੀਂ ਬਸ ਫਿਰ ਇੰਜ ਹੀ ਆ ਨਹੀਂ ਸਟਰਗਲ ਤੇ ਚੱਲਣ ਦਾ ਹੀ ਆ ਬਟ ਏਡਾ ਕੋਈ ਰੌਲਾ ਨਹੀਂ ਹੈਗਾ ਇੱਥੇ ਅੱਛਾ ਏਸੀ ਲੱਗਾ ਸਟਰਗਲ ਹੋਰ ਤੈਨੂੰ ਕੀ ਭਾਲਦਾ ਤੂੰ ਥੱਲੇ ਸੋਣਾ ਥੱਲੇ ਕੀ ਥੱਲੇ ਠੀਕ ਆ ਅੱਛਾ ਹੈ ਅੱਛਾ ਤੇ ਕੋਈ ਚੱਲ ਨਹੀਂ ਬਾਕੀ ਇਨਸ਼ਾਅੱਲਾ ਗਾਣਾ ਭਾਈ ਸਾਡਾ ਆ ਜਾਊਗਾ ਪਿੰਡਰ ਸਾਹਿਬ ਸਵੇਰੇ ਤੁਹਾਨੂੰ ਮਿਲਣ ਲੱਗੇ ਡੇਰੇ ਤੇ ਜਿਹਨੇ ਮਿਲਣਾ ਹੋਵੇ ਟਾਈਮ ਨਾਲ ਪਹੁੰਚ ਜਿਓ ਰਾਤ ਦੇ ਵੱਜ ਗਏ ਆ 3 ਵਜੇ ਨਾਲੇ ਆ 3 ਵਜਣ ਵਾਲੇ ਆ ਭਾਈ 3 2:32 ਹੋ ਗਿਆ ਹਾਂ ਤੇ ਟਾਈਮ ਬਹੁਤ ਹੋ ਗਿਆ ਕਿ ਸਾਰੀ ਦਿਹਾੜੀ ਸਵੇਰੇ ਕੰਮ ਕਰਨਾ ਹਾਂ ਤੇ 2-3 ਘੰਟੇ ਸੌਂਦੇ ਆ ਸੌਂਦੇ ਆ। ਸਵੇਰੇ ਇਨਸ਼ਾਅੱਲਾ 5 ਵਜੇ ਉੱਠ ਕੇ ਨਿਕਲਾਂਗੇ ਜਾ ਕੇ ਆਪਣਾ ਕੰਮ ਸ਼ੁਰੂ ਸਟਾਰਟ ਕਰਾਂਗੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਤੇ ਹੋਰ ਬਥੇਰੇ ਕੰਮ ਨੇ ਚਿੱਕੜ ਬੜਾ ਆ ਜਿਵੇਂ ਤੁਹਾਨੂੰ ਪਤਾ ਮੀਂਹ ਸ਼ੀ ਪਏ ਆ ਆਇਆ ਵੀ ਅੱਜ ਸਲਵਾਰ ਕਮੀਜ਼ ਤੋਂ ਬਿਨਾਂ ਹੀ ਆ ਉਹ ਜੁੱਤੀ ਮੇਰੀ ਨੂੰ ਵੇਖਿਆ ਨਹੀਂ ਮਨ ਮਿੱਟੀ ਲੱਗੀ ਸੀ ਅੱਛਾ ਬੈਠਾ ਜਦੋਂ ਆਇਆ ਨਾ ਇਹ ਤੇ ਮੈਂ ਵੇਖਿਆ ਮੈਂ ਗੱਡੀ 'ਚ ਕਿੱਦਾਂ ਬੈਠਾ ਭਾਈ ਜੀ ਨਿੱਕਰ ਮਤਲਬ ਸ਼ਾਰਟ ਪਾਈ ਹੋਈ ਆ ਤਾਂ ਉੱਤੇ ਸ਼ਰਟ ਪਾਈ ਤੇ ਥੱਲੇ ਚੱਪਲ ਮੈਂ ਕਿਹਾ ਪਿੰਡਰਾ ਆ ਗਈ ਉਹ ਚਿੱਕੜ ਬੜਾ ਸੀ ਤੇ ਮੈਂ ਕਿਹਾ ਤੂੰ ਗੱਡੀ 'ਚ ਤੁਰ ਕੇ ਆਇਆ हाँ देखोगे सरेगा कूलर ये पानी है भाई जी ਮੈਂ ਕਿਹਾ ਚਾਹ ਚੂ ਲਿਆ ਯਾਰ ਉਹ ਜੇ ਜੀ ਕਰਦਾ ਨਾ ਚਾਹ ਚੂ ਜੀ ਕਰਦਾ ਨਾ ਕੋਈ ਨਹੀਂ ਸੌਂਦੇ ਆ ਮੈਂ ਦੁੱਧ ਨਾ ਪੀਵਾਂ ਮੈਨੂੰ ਨੀਂਦਰ ਨਹੀਂ ਆਉਂਦੀ ਕਸਮੇ ਇਹ ਦੱਸਦਾ ਪਿਆ ਹੀ भाई ਜਦੋਂ ਚੱਲ ਲੈ ਕੇ ਆਇਆ ਕਰ ਜਦੋਂ ਤੁਸੀਂ ਰੋਟੀ ਖਾ ਰਹੇ ਸੀ ਉਦੋਂ ਘਰੋਂ ਪੁੱਛਿਆ ਉਹਨਾਂ ਨੇ ਕਿ ਚਾਹ ਪੀਣੀ ਹੈ ਮੈਂ ਕਿਹਾ ਪਤਾ ਨਹੀਂ ਯਾਰ ਤੂੰ ਗਲਤ ਕਰਦਾ ਨਹੀਂ। ਤੈਨੂੰ ਪਤਾ ਡੇਰੇ ਵਾਲਾ ਹੈਗਾ ਵਕਾਰ ਹੈਗਾ ਤੇ ਗੱਲ ਨਿਬੜ ਗਈ ਰਿਕਾਰਡਿੰਗ ਚੱਲ ਰਹੀ ਸੀ ਫਿਰ ਮੈਂ ਕਿਹਾ ਕੀ ਡਿਸਟਰਬ ਕਰਨਾ ਜਦੋਂ ਮੈਂ ਕਿਹਾ ਨਾ ਦੁੱਧ ਬਿਨਾ ਨੀਂਦ ਨਹੀਂ ਆਉਂਦੀ ਤੇ ਤੂੰ ਇਹ ਕਹਿ ਕਰ ਤੂੰ ਲੈ ਕੇ ਆਇਆ ਕਰ ਇਹਨੂੰ ਆਂਦੇ ਹੀ ਪੁੱਛਿਆ ਵੀ ਦੁੱਧ ਲੈ ਆਏ ਇਹਨੇ ਗੱਲ ਸੁਣਾਈ ਮੱਝਾਂ ਦੀ ਇਹਨੇ ਕਿਹਾ ਮੱਝਾਂ ਨਹੀਂ ਭਾਈ ਅਸੀਂ ਕਿਹਾ ਮੱਝਾਂ ਲਈਆਂ ਤੇ ਕਹਿੰਦਾ ਮਿਲਦੀਆਂ ਨਹੀਂ ਅਸੀਂ ਕਿਹਾ ਠੀਕ ਹੈ ਇਹ ਨਾਲ ਹੀ ਨਹੀਂ ਪੁੱਛਿਆ ਤੁਹਾਨੂੰ ਬੋਲੀ ਉਹਨੇ ਕਿਹਾ ਭਾਈ ਹੈਗੀ ਆ ਮੈਂ ਕਿਹਾ ਜੇ ਬੋਲੀ ਪੀਣੀ ਹੈ ਤੇ ਭਾਈ ਬੋਲੀ ਲੈ ਕੇ ਆਵਾਂਗਾ ਇਹਨੇ ਆਉਣਾ ਹੀ ਅਗਲੇ ਹਫਤੇ ਆਣਾ ਫਿਰ ਹਰ ਹਫਤੇ ਗਾਣਾ ਕਰਨਾ ਹਰ ਹਫਤੇ ਆਉਣਾ ਉਹਨੇ ਗਾਣਾ ਕਰਨ ਠੀਕ ਹੈ ਤਾਂ ਇਨਸ਼ਾਅੱਲਾ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਟਿੱਲ ਕਰਕੇ ਜਾਇਆ ਕਰਕੇ ਨੱਪ ਲਿਓ ਉਹ ਵੀ ਅਨਸਬਸਕ੍ਰਾਈਬ ਬਾਏ ਬਾਏ